3 ਅਕਤੂਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕਰਨ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਜਗਮੀਤ ਸਿੰਘ ਨੇ ਮੁੜ ਤੋਂ ਕੀਤਾ ਨਸਲਵਾਦ ਦਾ ਸਾਹਮਣਾ। ਫਰਾਂਸੀਸੀ TV ਤੇ ਸਿਆਸੀ ਨੇਤਾਵਾਂ ਦੀ ਗਰਮਾ ਗਰਮ ਬਹਿਸ। ਗ੍ਰੀਨ ਪਾਰਟੀ ਨੇ ਵਾਤਾਵਰਣ ਰਿਫਿਊਜੀਆਂ ਲਈ ਪਾਲਿਸੀ ਅਖਤਿਆਰ ਕੀਤੀ। ਹੁਣ ਖਬਰਾਂ ਦਾ ਵਿਸਥਾਰ। ਵਿਰੋਧੀ ਧਿਰ NDP ਦੇ ਕੌਮੀ ਨੇਤਾ ਜਗਮੀਤ ਸਿੰਘ ਨੇ ਇੱਕ ਵਾਰ ਫਿਰ ਨਸਲਵਾਦ ਦਾ ਸਾਹਮਣਾ ਕੀਤਾ ਹੈ। ਜਗਮੀਤ ਸਿੰਘ ਦਸਤਾਰਧਾਰੀ ਸਿੱਖ ਨੇ। ਉਸ ਅਹੁਦੇ 'ਤੇ ਪਹੁੰਚਣ ਵਾਲੇ ਪਹਿਲੇ ਸਿੱਖ ਨੇ ਜਿਹੜੇ ਲੰਮੇ ਸਮੇਂ ਤੋਂ ਨਸਲਵਾਦ ਦਾ ਸਾਹਮਣਾ ਕਰਦੇ ਆ ਰਹੇ ਨੇ। ਜਿਸ ਸਮੇਂ ਲੀਡਰਸ਼ਿਪ ਦੀ ਲੜਾਈ ਲੜ ਰਹੇ ਸਨ, ਉਸ ਸਮੇਂ ਵੀ ਉਹਨਾਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਮੌਂਟਰੀਅਲ ਵਿੱਚ ਵਾਪਰੀ ਤਾਜ਼ਾ ਘਟਨਾ ਨੂੰ ਲੈ ਕੇ ਪੂਰੇ ਦੇਸ਼ ਵਿੱਚ ਤਿੱਖਾ ਪ੍ਰਤੀਕਰਮ ਹੋਇਆ ਹੈ। ਦੱਸਿਆ ਜਾਂਦਾ ਕਿ ਜਗਮੀਤ ਸਿੰਘ ਮੌਂਟਰੀਅਲ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ਅਤੇ ਲੋਕਾਂ ਨੂੰ ਮਿਲ ਰਹੇ ਸਨ, ਜਦੋਂ ਗੋਰੇ ਨਸਲਵਾਦੀ ਨੇ ਆ ਕੇ ਸ਼ਰੇਆਮ ਉਹਨਾਂ ਨੂੰ ਕਿਹਾ ਕਿ ਆਪਣੀ ਦਸਤਾਰ ਲਾ ਸੁੱਟਣ। ਉਸ ਦਾ ਕਹਿਣਾ ਸੀ ਕਿ ਉਹ ਕੈਨੇਡੀਅਨ ਨਹੀਂ ਜਾਪਦੇ। ਜਗਮੀਤ ਸਿੰਘ ਨੇ ਉਸ ਦਾ ਜਵਾਬ ਬੜੇ ਠਰਮੇ ਨਾਲ ਦਿੱਤਾ। ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡਾ ਇੱਕ ਬਹੁਤ ਸੱਭਿਆਚਾਰਕ ਦੇਸ਼ ਹੈ ਅਤੇ ਇੱਥੇ ਹਰ ਤਰ੍ਹਾਂ ਦੇ ਪਹਿਰਾਵੇ ਵਾਲੇ ਲੋਕ ਵਸਦੇ ਨੇ ਅਤੇ ਇਹੀ ਕੈਨੇਡਾ ਦੀ ਖੂਬਸੂਰਤੀ ਹੈ। ਇਸ ਗੱਲ ਦੀ ਉਹਨਾਂ ਦੀ ਤਾਰੀਫ ਕੀਤੀ ਜਾ ਰਹੀ ਹੈ, ਪਰੰਤੂ ਨਾਲ ਹੀ ਤਿੱਖਾ ਪ੍ਰਤੀਕਰਮ ਵੀ ਹੋਇਆ ਹੈ ਅਤੇ ਵੱਖ-ਵੱਖ ਸਿਆਸੀ ਹਲਕਿਆਂ ਵੱਲੋਂ ਜਗਮੀਤ ਸਿੰਘ ਨਾਲ ਇੱਕ ਮੁੱਠਤਾ ਪ੍ਰਗਟਾਈ ਗਈ ਹੈ। ਸਿਆਸੀ ਪਾਰਟੀਆਂ ਨੇਤਾਵਾਂ ਨੇ ਆਪਣੇ ਮਤਭੇਦਾਂ ਤੋਂ ਉੱਪਰ ਉੱਠ ਕੇ ਜਗਮੀਤ ਸਿੰਘ ਨਾਲ ਨਾ ਸਿਰਫ ਇਕਮੁੱਠਤਾ ਜਤਾਈ ਹੈ, ਸਗੋਂ ਉਸ ਘਟਨਾ ਵਿੱਚ ਸ਼ਾਮਲ ਗੋਰੇ ਨਸਲਵਾਦੀ ਦੀ ਨਿਖੇਧੀ ਵੀ ਕੀਤੀ ਹੈ। ਇਹਨਾਂ ਵਿੱਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਸ਼ਾਮਲ ਨੇ, ਜਿਹੜੇ ਇਸ ਅਹੁਦੇ 'ਤੇ ਪਹੁੰਚਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਨੇ। ਉਹ ਲਿਬਰਲ ਪਾਰਟੀ ਦੇ ਆਗੂ ਨੇ। ਬਾਵਜੂਦ ਇਸਦੇ ਉਹਨਾਂ ਨੇ ਜਗਮੀਤ ਸਿੰਘ ਨਾਲ ਇਕਮੁੱਠਤਾ ਜ਼ਾਹਰ ਕੀਤੀ ਹੈ। ਇਸੇ ਤਰ੍ਹਾਂ ਸਰੀ ਨਿਊਟਨ ਤੋਂ ਲਿਬਰਲ MP ਸੁਖ ਧਾਲੀਵਾਲ ਨੇ ਵੀ ਜਗਮੀਤ ਸਿੰਘ ਨਾਲ ਹੋਈ ਘਟਨਾ ਦੀ ਨਿਖੇਧੀ ਕਰਦਿਆਂ ਉਹਨਾਂ ਨਾਲ ਇਕਮੁੱਠਤਾ ਜਤਾਈ ਹੈ। ਉਹਨਾਂ ਦਾ ਕਹਿਣਾ ਕਿ ਨਸਲਵਾਦ ਲਈ ਕੈਨੇਡਾ ਵਿੱਚ ਕੋਈ ਥਾਂ ਨਹੀਂ ਹੈ। ਜਗਮੀਤ ਸਿੰਘ ਲੰਮੇ ਸਮੇਂ ਤੋਂ ਨਸਲਵਾਦ ਦਾ ਸਾਹਮਣਾ ਕਰਦੇ ਆ ਰਹੇ ਨੇ। ਨਾ ਸਿਰਫ ਲੀਡਰਸ਼ਿਪ ਦੌੜ ਸਮੇਂ, ਸਗੋਂ ਅੱਗੇ ਪਿੱਛੇ ਵੀ ਨਸਲਵਾਦ ਦਾ ਸਾਹਮਣਾ ਕਰਦੇ ਆਏ ਨੇ। ਇੱਥੋਂ ਤੱਕ ਕਿ ਉਹਨਾਂ ਦੇ ਦਸਤਾਰਧਾਰੀ ਸਿੱਖ ਭਰਾ ਜਿਹੜੇ ਓਨਟਾਰੀਓ ਤੋਂ MLA ਨੇ, ਉਹਨਾਂ ਨੂੰ ਵੀ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਹੈ। ਜਗਮੀਤ ਸਿੰਘ ਬਾਕੀ ਨੇਤਾਵਾਂ ਨਾਲੋਂ ਦਿੱਖ ਵਿੱਚ ਵੱਖਰੇ ਨੇ ਅਤੇ ਇਸ ਕਰਕੇ ਉਹਨਾਂ ਨੂੰ ਬਾਰ-ਬਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੌਂਟਰੀਅਲ ਦੇ ਵਿੱਚ ਫਰਾਂਸੀਸੀ ਭਾਸ਼ਾ ਵਿੱਚ ਕੌਮੀ ਨੇਤਾਵਾਂ ਦੀ ਬਹਿਸ ਕਾਫੀ ਤਿੱਖੀ ਰਹੀ ਅਤੇ ਪੂਰੀ ਗਰਮਾ ਗਰਮੀ ਰਹੀ। ਇਸ ਦੌਰਾਨ ਸੱਤਾਧਾਰੀ ਲਿਬਰਲ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਰੋਧੀ ਧਿਰ ਟੋਰੀ ਪਾਰਟੀ ਦੇ ਨੇਤਾ ਐਂਡਰਿਊ ਸ਼ੀਅਰ ਨੂੰ ਪੂਰੀ ਤਰ੍ਹਾਂ ਘੇਰ ਲਿਆ। ਉਹਨਾਂ ਨੇ ਐਂਡਰਿਊ ਸ਼ੀਅਰ ਨੂੰ ਇਸ ਮਾਮਲੇ 'ਤੇ ਘੇਰਿਆ ਕਿ ਉਹਨਾਂ ਦੀ ਪਾਰਟੀ ਸਮਲਿੰਗੀਆਂ ਅਤੇ ਔਰਤਾਂ ਨਾਲ ਵਿਤਕਰਾ ਕਰਦੀ ਹੈ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਘੇਰ ਲਿਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਮੁੱਦਿਆਂ 'ਤੇ ਇਹਨਾਂ ਨੇਤਾਵਾਂ ਦੇ ਵਿਚਾਲੇ ਤਿੱਖੀ ਬਹਿਸ ਵੀ ਹੁੰਦੀ ਰਹੀ। ਇਸ ਬਹਿਸ ਦੇ ਵਿੱਚ 4 ਪ੍ਰਮੁੱਖ ਪਾਰਟੀਆਂ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਵਿੱਚ ਜਸਟਿਨ ਟਰੂਡੋ, ਟੋਰੀ ਪਾਰਟੀ ਦੇ ਨੇਤਾ ਐਂਡਰਿਊ ਸ਼ੀਅਰ, NDP ਦੇ ਨੇਤਾ ਜਗਮੀਤ ਸਿੰਘ ਅਤੇ ਬਲਾਕ ਕਿਬੇਕੂਆ ਦੇ ਨੇਤਾ VS ਫ੍ਰਾਂਕੋਇਸ ਬਲਾਂਚੇਟ ਸ਼ਾਮਲ ਸਨ। ਵੇਖਣ ਵਾਲੀ ਗੱਲ ਇਹ ਹੈ ਕਿ ਗ੍ਰੀਨ ਪਾਰਟੀ ਦੀ ਨੇਤਾ ਐਲਿਜ਼ਬeth ਮੇ ਅਤੇ ਸੱਜੇ ਪੱਖੀ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀ ਨੂੰ ਇਸ ਡਿਬੇਟ ਵਿੱਚ ਸ਼ਾਮਲ ਨਾ ਕੀਤਾ ਗਿਆ। ਇਹਨਾਂ ਦੋਨਾਂ ਨੇਤਾਵਾਂ ਦੀ ਪਾਰਲੀਮੈਂਟ ਵਿੱਚ ਸੀਟਾਂ ਘੱਟ ਹੋਣ ਕਰਕੇ ਉਹਨਾਂ ਨੂੰ ਬਹਿਸ ਤੋਂ ਬਾਹਰ ਰੱਖਿਆ ਗਿਆ। ਪਰ ਇਹਨਾਂ 4 ਨੇਤਾਵਾਂ ਦੀ ਤਿੱਖੀ ਬਹਿਸ ਤੋਂ ਪਿੱਛੋਂ ਲਿਬਰਲ ਪਾਰਟੀ ਦੀ ਕੁਬੈਕ ਵਿੱਚ ਗੁੱਡੀ ਚੜ੍ਹ ਪਈ ਹੈ। ਕੁਬੈਕ ਫਰਾਂਸੀਸੀ ਬੋਲੀ ਬੋਲਣ ਵਾਲਿਆਂ ਦੀ ਬਹੁਗਿਣਤੀ ਵਾਲਾ ਸੂਬਾ ਹੈ ਅਤੇ ਲਿਬਰਲ ਪਾਰਟੀ ਨੂੰ ਇਸ ਬਹਿਸ ਤੋਂ ਪਿੱਛੋਂ 34% ਲੋਕਾਂ ਦੀ ਹਮਾਇਤ ਹਾਸਿਲ ਹੋਈ ਹੈ, ਜਦੋਂ ਕਿ ਟੋਰੀ ਪਾਰਟੀ ਨੂੰ 21% ਅਤੇ NDP ਨੂੰ 11% ਲੋਕ ਪਸੰਦ ਕਰਦੇ ਨੇ। ਭਾਵ ਕੁਬੈਕ ਦੇ ਵਿੱਚ ਲਿਬਰਲ ਪਾਰਟੀ ਦੀ ਗੁੱਡੀ ਚੜ੍ਹਨ ਕਾਰਨ ਉਹਨਾਂ ਨੂੰ ਵੱਧ ਸੀਟਾਂ ਹਾਸਿਲ ਹੋ ਸਕਦੀਆਂ ਨੇ। ਜ਼ਿਕਰਯੋਗ ਹੈ ਕਿ ਕੁਬੈਕ ਇੱਕ ਵੱਡਾ ਸੂਬਾ ਹੈ ਅਤੇ ਇਸ ਦੇ ਚੋਣ ਨਤੀਜੇ ਪੂਰੇ ਕੈਨੇਡਾ ਲਈ ਨਿਰਣਾਇਕ ਸਾਬਤ ਹੋਣਗੇ। ਗ੍ਰੀਨ ਪਾਰਟੀ ਦੇ ਨੇਤਾ ਐਲਿਜ਼ਬeth ਮੇ ਨੇ ਵਾਤਾਵਰਣ ਰਿਫਿਊਜੀਆਂ ਲਈ ਆਪਣੀ ਪਾਲਿਸੀ ਜਾਰੀ ਕੀਤੀ ਹੈ। ਐਲਿਜ਼ਬeth ਮੇ ਦਾ ਕਹਿਣਾ ਹੈ ਕਿ ਭਵਿੱਖ ਦੇ ਵਿੱਚ ਕੈਨੇਡਾ ਨੂੰ ਅਜਿਹੀ ਪਾਲਿਸੀ ਅਖਤਿਆਰ ਕਰਨੀ ਪਵੇਗੀ। ਦੁਨੀਆ ਭਰ ਵਿੱਚ ਜਿਵੇਂ ਵਾਤਾਵਰਣ 'ਚ ਨਿਘਾਰ ਆ ਰਿਹਾ ਹੈ ਅਤੇ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ, ਇਸ ਕਾਰਨ ਅਨੇਕਾਂ ਕਰੋਪੀਆਂ ਆ ਰਹੀਆਂ ਨੇ ਅਤੇ ਲੋਕ ਆਪਣੇ ਘਰ-ਬਾਰ ਛੱਡ ਕੇ ਆਪਣੇ ਮੁਲਕ ਤੋਂ ਨਿਕਲ ਕੇ ਵਿਕਸਿਤ ਦੇਸ਼ਾਂ ਵਿੱਚ ਜਾਣ ਲਈ ਮਜਬੂਰ ਹੋਣਗੇ। ਅਜਿਹੀ ਸੂਰਤ ਵਿੱਚ ਕੈਨੇਡਾ ਨੂੰ ਚਾਹੀਦਾ ਹੈ ਕਿ ਵਾਤਾਵਰਣ ਰਿਫਿਊਜੀਆਂ ਲਈ ਕੋਈ ਪਾਲਿਸੀ ਬਣਾਵੇ ਤਾਂ ਜੋ ਉਹਨਾਂ ਨੂੰ ਕੈਨੇਡਾ ਵਿੱਚ ਵਸੇਬੇ ਦੇ ਮੌਕੇ ਮੁਹੱਈਆ ਕੀਤੇ ਜਾ ਸਕਣ। ਨਿਊਫਾਊਂਡਲੈਂਡ ਤੇ ਲੈਬਰਾਡੋਰ ਦੇ ਮੁੱਖ ਮੰਤਰੀ ਬਹੁਤ ਜਲਦ ਮੂਲ ਵਾਸੀਆਂ ਤੋਂ ਅਤੀਤ ਵਿੱਚ ਹੋਈਆਂ ਜ਼ਿਆਦਤੀਆਂ ਲਈ ਮਾਫੀ ਮੰਗਣ ਜਾ ਰਹੇ ਨੇ। ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੇ ਮੁੱਖ ਮੰਤਰੀ ਡਵਾਈਟ ਬੌਲ ਨੇ 2 ਸਾਲ ਪਹਿਲਾਂ ਐਲਾਨ ਕੀਤਾ ਸੀ ਕਿ ਇਹਨਾਂ ਮੂਲ ਵਾਸੀਆਂ ਤੋਂ ਮਾਫੀ ਮੰਗੀ ਜਾਵੇਗੀ। 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜਿਹੀ ਮਾਫੀ ਨਹੀਂ ਮੰਗੀ ਗਈ ਹੈ, ਜਿਸ ਕਾਰਨ ਮੂਲ ਵਾਸੀਆਂ ਵਿੱਚ ਭਾਰੀ ਰੋਸ ਹੈ। ਪਰੰਤੂ ਮੰਨਿਆ ਜਾ ਰਿਹਾ ਹੈ ਕਿ ਬਹੁਤ ਜਲਦ, ਯਾਨੀ ਕਿ ਅਗਲੇ ਮਹੀਨੇ ਅਜਿਹੀ ਮਾਫੀ ਮੰਗੀ ਜਾ ਰਹੀ ਹੈ। ਚੇਤੇ ਰਹੇ, ਅਤੀਤ ਵਿੱਚ ਬਸਤੀਵਾਦੀਆਂ ਨੇ ਕੈਨੇਡਾ ਭਰ ਵਿੱਚ ਰੈਜ਼ੀਡੈਂਸ਼ੀਅਲ ਸਕੂਲ ਖੋਲ੍ਹੇ ਸਨ, ਜਿੱਥੇ ਮੂਲ ਵਾਸੀ ਬੱਚਿਆਂ ਨੂੰ ਜਬਰੀ ਭੇਜਿਆ ਜਾਂਦਾ ਸੀ ਅਤੇ ਉਹਨਾਂ ਨੂੰ ਕ੍ਰਿਸਚਨ ਬਣਾਇਆ ਜਾਂਦਾ ਸੀ ਅਤੇ ਉਹਨਾਂ ਨੂੰ ਮਾਂ ਬੋਲੀ ਵਿੱਚ ਗੱਲ ਕਰਨ ਦੀ ਆਗਿਆ ਵੀ ਨਹੀਂ ਸੀ। ਉਹਨਾਂ ਨੂੰ ਆਪਣੇ ਨਾਂ ਬਦਲਣ ਲਈ ਵੀ ਮਜਬੂਰ ਕੀਤਾ ਗਿਆ ਸੀ, ਜਿਸ ਨਾਲ ਉਹਨਾਂ ਦਾ ਨਸਲ ਘਾਤ ਕੀਤਾ ਗਿਆ ਸੀ ਅਤੇ ਇਸ ਜ਼ਿਆਦਤੀ ਲਈ ਕੈਨੇਡਾ ਸਰਕਾਰ ਮਾਫੀ ਮੰਗ ਚੁੱਕੀ ਹੈ। ਪਰੰਤੂ ਨਿਊਫਾਊਂਡਲੈਂਡ ਤੇ ਲੈਬਰਾਡੋਰ ਸੂਬੇ ਦੀ ਸੂਬਾਈ ਸਰਕਾਰ ਵੱਲੋਂ ਅਜੇ ਤੱਕ ਮਾਫੀ ਨਹੀਂ ਸੀ ਮੰਗੀ ਗਈ ਅਤੇ 2 ਸਾਲ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਅਜਿਹੀ ਮਾਫੀ ਮੰਗੀ ਜਾਵੇਗੀ ਅਤੇ ਹੁਣ ਸਾਰੇ ਇਸ ਮਾਫੀ ਦੀ ਉਡੀਕ ਵਿੱਚ ਨੇ।
ਕੁਬੈਕ ਦੇ ਮੁੱਖ ਮੰਤਰੀ ਨੇ ਮੂਲ ਵਾਸੀਆਂ ਨਾਲ ਹੋਈਆਂ ਜ਼ਿਆਦਤੀਆਂ ਲਈ ਮਾਫੀ ਮੰਗ ਲਈ ਹੈ। ਚੇਤੇ ਰਹੇ ਕੁਬੈਕ ਦੇ ਵਿੱਚ ਸੁਪਰੀਮ ਕੋਰਟ ਦੇ ਜੱਜ ਜੈਕ ਵਾਈਨਸ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ, ਜਿਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁਬੈਕ ਦੇ ਵਿੱਚ ਲੰਬੇ ਸਮੇਂ ਤੋਂ ਮੂਲ ਵਾਸੀਆਂ ਨਾਲ ਢਾਂਚਾਗਤ ਨਸਲੀ ਹਿੰਸਾ ਹੁੰਦੀ ਆ ਰਹੀ ਹੈ ਅਤੇ ਉਹਨਾਂ ਨੂੰ ਪੂਰੀਆਂ ਸਹੂਲਤਾਂ ਵੀ ਨਹੀਂ ਮਿਲਦੀਆਂ ਅਤੇ ਉਹਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਅਤੇ ਇਸ ਰਿਪੋਰਟ ਵਿੱਚ ਸਿਫਾਰਿਸ਼ ਕੀਤੀ ਗਈ ਸੀ ਕਿ ਕੁਬੈਕ ਦੀ ਸਰਕਾਰ ਇਹਨਾਂ ਜ਼ਿਆਦਤੀਆਂ ਲਈ ਮਾਫੀ ਮੰਗੇ। ਲਿਹਾਜ਼ਾ ਕੁਬੈਕ ਦੇ ਮੁੱਖ ਮੰਤਰੀ ਫ੍ਰੈਂਕੋਇਸ ਲੈਗਾਊਲਟ ਨੇ ਕੁਬੈਕ ਦੀ ਵਿਧਾਨ ਸਭਾ ਵਿੱਚ ਖੜ੍ਹ ਕੇ ਇਹਨਾਂ ਜ਼ਿਆਦਤੀਆਂ ਲਈ ਮਾਫੀ ਮੰਗ ਲਈ ਹੈ। ਓਨਟਾਰੀਓ ਵਿੱਚ ਕੋਰੋਨਰ ਮਹਿਕਮੇ ਦੇ ਪੈਨਲ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਅਤੇ ਇਸ ਰਿਪੋਰਟ ਵਿੱਚ ਪੁਲਿਸ ਵਾਲਿਆਂ ਵਿੱਚ ਦਿਨੋਂ ਦਿਨ ਵੱਧਦੇ ਜਾ ਰਹੇ ਖੁਦਕੁਸ਼ੀ ਦੇ ਰੁਝਾਨ ਦੀ ਰੋਕਥਾਮ ਦੇ ਲਈ ਕੁਝ ਸਿਫਾਰਸ਼ਾਂ ਪੇਸ਼ ਕੀਤੀਆਂ ਗਈਆਂ ਨੇ। ਪਿਛਲੇ ਇੱਕ ਦਹਾਕੇ ਦੌਰਾਨ ਦਰਜਨਾਂ ਪੁਲਿਸ ਵਾਲੇ ਓਨਟਾਰੀਓ ਵਿੱਚ ਖੁਦਕੁਸ਼ੀਆਂ ਕਰ ਚੁੱਕੇ ਨੇ ਅਤੇ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਪੂਰੇ ਮਾਮਲੇ ਦੀ ਜਾਂਚ ਹੋਈ ਹੈ, ਜਿਸ ਤੋਂ ਪਿੱਛੋਂ ਕੋਰੋਨਰ ਮਹਿਕਮੇ ਨੇ ਕੁਝ ਸਿਫਾਰਸ਼ਾਂ ਜਾਰੀ ਕੀਤੀਆਂ ਨੇ ਅਤੇ ਇਹਨਾਂ ਸਿਫਾਰਸ਼ਾਂ ਨੂੰ ਲਾਗੂ ਕਰਕੇ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਪੁਲਿਸ ਵਾਲੇ ਭਵਿੱਖ ਦੇ ਵਿੱਚ ਖੁਦਕੁਸ਼ੀਆਂ ਕਰਨ ਲਈ ਮਜਬੂਰ ਨਾ ਹੋਣ। ਐਲਬਰਟਾ ਦੇ ਵਿੱਚ ਫੈਡਰਲ ਚੋਣਾਂ ਸਮੇਂ ਤੇਲ ਅਤੇ ਗੈਸ ਦਾ ਮੁੱਦਾ ਪੂਰੀ ਤਰ੍ਹਾਂ ਭਾਰੂ ਹੈ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਐਲਬਰਟਾ ਦੀ ਆਰਥਿਕਤਾ ਮੁੱਖ ਤੌਰ 'ਤੇ ਤੇਲ ਅਤੇ ਗੈਸ ਉਦਯੋਗ 'ਤੇ ਆਧਾਰਿਤ ਹੈ। ਐਲਬਰਟਾ ਵਿੱਚ CBC ਵੱਲੋਂ ਸਰਵੇਖਣ ਕਰਵਾਇਆ ਗਿਆ ਸੀ ਅਤੇ ਲੋਕਾਂ ਤੋਂ ਪੁੱਛਿਆ ਗਿਆ ਸੀ ਕਿ ਫੈਡਰਲ ਚੋਣਾਂ ਸਮੇਂ ਉਹਨਾਂ ਲਈ ਕਿਹੜੇ ਮੁੱਦੇ ਅਹਿਮੀਅਤ ਰੱਖਦੇ ਨੇ। ਇਹਨਾਂ ਵਿੱਚ ਤੇਲ ਉਦਯੋਗ ਦਾ ਮੁੱਦਾ ਸਭ ਤੋਂ ਉੱਪਰ ਸੀ। ਲੋਕ ਇਸ ਗੱਲੋਂ ਫਿਕਰਮੰਦ ਨੇ ਕਿ ਊਰਜਾ ਉਦਯੋਗ ਵਿੱਚ ਕੀ ਹੋਣ ਵਾਲਾ ਹੈ ਅਤੇ ਉਹਨਾਂ ਦੀ ਫਿਕਰਮੰਦੀ ਸਮਝ ਪੈਂਦੀ ਹੈ, ਪਰੰਤੂ ਇਸ ਦਾ ਇਹ ਮਤਲਬ ਨਹੀਂ ਕਿ ਐਲਬਰਟਾ ਦੇ ਵਿੱਚ ਬਾਕੀ ਮੁੱਦੇ ਪਿੱਛੇ ਰਹਿ ਗਏ। ਇਸ ਤੋਂ ਇਲਾਵਾ ਮਹਿੰਗਾਈ ਦਾ ਮੁੱਦਾ ਵੀ ਭਾਰੂ ਰਿਹਾ। ਹਾਲਾਂਕਿ ਐਲਬਰਟਾ ਇੱਕ ਬਹੁਤ ਹੀ ਅਮੀਰ ਸੂਬਾ ਗਿਣਿਆ ਗਿਆ ਹੈ, ਬਾਵਜੂਦ ਇਸ ਦੇ ਉੱਥੇ ਵੀ ਲੋਕ ਮਹਿੰਗਾਈ ਤੋਂ ਕਾਫੀ ਦੁਖੀ ਨੇ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਇਲਾਕੇ ਵਿੱਚ ਦਿਨੋਂ ਦਿਨ ਵੱਧ ਰਹੀ ਗੈਂਗ ਹਿੰਸਾ ਨੂੰ ਲੈ ਕੇ ਵੱਖ-ਵੱਖ ਉਮੀਦਵਾਰਾਂ ਦੀ ਡਿਬੇਟ ਕਰਵਾਈ ਗਈ। ਬਾਕਾਇਦਾ ਇਸ ਦਾ ਆਯੋਜਨ ਸਰੀ ਬੋਰਡ ਆਫ ਟ੍ਰੇਡ ਵੱਲੋਂ ਕੀਤਾ ਗਿਆ। ਇਸ ਵਿੱਚ ਵੱਖ-ਵੱਖ ਉਮੀਦਵਾਰਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਲੋਕ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਸਰੀ ਵਿੱਚ ਦਿਨੋਂ ਦਿਨ ਹਿੰਸਾ ਵੱਧਦੀ ਜਾ ਰਹੀ ਹੈ ਅਤੇ ਦਿਨ ਦਹਾੜੇ ਗੋਲੀ ਚੱਲਣ ਦੀਆਂ ਵਾਰਦਾਤਾਂ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ ਅਤੇ ਲੋਕ ਕਾਫੀ ਪਰੇਸ਼ਾਨ ਨੇ ਅਤੇ ਇਸ ਕਾਰਨ ਇਹ ਮੁੱਦਾ ਪੂਰੀ ਤਰ੍ਹਾਂ ਭਾਰੂ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਇਸ ਡਿਬੇਟ ਵਿੱਚ ਸ਼ਾਮਲ ਕਰਕੇ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਉਹਨਾਂ ਦਾ ਇਸ ਬਾਰੇ ਕੀ ਸਟੈਂਡ ਹੋਵੇਗਾ ਅਤੇ ਉਹਨਾਂ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ ਵੀ ਕਰਨਾ ਪਿਆ। ਵੈਨਕੂਵਰ ਦੀ ਪੁਲਿਸ ਨੂੰ ਇੱਕ ਬਜ਼ੁਰਗ ਔਰਤ ਤੋਂ ਮਾਫੀ ਮੰਗਣੀ ਪੈ ਗਈ ਹੈ। ਵੈਨਕੂਵਰ ਦੀ ਪੁਲਿਸ ਨੇ 70 ਸਾਲਾ ਇੱਕ ਬਜ਼ੁਰਗ ਔਰਤ ਨੂੰ ਬਿਨਾਂ ਕਿਸੇ ਗੱਲੋਂ ਬੇਧਿਆਨੀ ਨਾਲ ਗੱਡੀ ਚਲਾਉਣ ਦੇ ਮਾਮਲੇ ਵਿੱਚ ਟਿਕਟ ਦੇ ਦਿੱਤੀ ਸੀ। ਉਸ ਨੂੰ $368 ਦਾ ਜੁਰਮਾਨਾ ਲਾਇਆ ਗਿਆ ਸੀ। ਉਸ ਦਾ ਕਸੂਰ ਇਹ ਸੀ ਕਿ ਉਸ ਦਾ ਆਈਫੋਨ ਉਸ ਦੀ ਗੱਡੀ ਦੇ ਕੱਪ ਹੋਲਡਰ ਵਿੱਚ ਪਿਆ ਹੋਇਆ ਸੀ ਅਤੇ ਉਸ ਦੀ ਪਹੁੰਚ ਵਿੱਚ ਸੀ, ਪਰੰਤੂ ਉਸ ਦੇ ਹੱਥ ਵਿੱਚ ਨਹੀਂ ਸੀ ਅਤੇ ਨਾ ਉਸ ਨੂੰ ਵਰਤ ਰਹੀ ਸੀ। ਬਾਵਜੂਦ ਇਸ ਦੇ ਪੁਲਿਸ ਨੇ ਉਸ ਨੂੰ ਰੋਕ ਕੇ ਉਸ ਨੂੰ ਟਿਕਟ ਜਾਰੀ ਕਰ ਦਿੱਤੀ। ਇਸ ਨੂੰ ਲੈ ਕੇ ਪੁਲਿਸ ਦੀ ਕਾਫੀ ਆਲੋਚਨਾ ਹੋਈ ਸੀ ਅਤੇ ਪੁਲਿਸ ਉੱਪਰ ਦੋਸ਼ ਲੱਗ ਰਹੇ ਸਨ ਕਿ ਉਸਨੇ ਬੇਲੋੜੀ ਕਾਰਵਾਈ ਕੀਤੀ ਹੈ ਅਤੇ ਪੁਲਿਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੇ ਮੱਦੇਨਜ਼ਰ ਨਾ ਸਿਰਫ ਪੁਲਿਸ ਨੇ ਇਸ ਟਿਕਟ ਨੂੰ ਕੈਂਸਲ ਕੀਤਾ ਹੈ, ਸਗੋਂ ਉਕਤ ਔਰਤ ਤੋਂ ਮਾਫੀ ਵੀ ਮੰਗੀ ਹੈ। ਅੰਤ ਵਿੱਚ ਤਬਸਰਾ। NDP ਦੇ ਕੌਮੀ ਨੇਤਾ ਜਗਮੀਤ ਸਿੰਘ ਨਾਲ ਨਸਲਵਾਦ ਦਾ ਇੱਕ ਹੋਰ ਮਾਮਲਾ ਪ੍ਰਕਾਸ਼ ਵਿੱਚ ਆਉਣ ਤੋਂ ਪਿੱਛੋਂ ਕਈ ਤਰ੍ਹਾਂ ਦੇ ਸਵਾਲ ਖੜੇ ਹੋਣੇ ਸ਼ੁਰੂ ਹੋ ਚੁੱਕੇ ਨੇ। ਜਗਮੀਤ ਸਿੰਘ ਨਾਲ ਬਿਨਾਂ ਸ਼ੱਕ ਸ਼ਰੇਆਮ ਜ਼ਿਆਦਤੀ ਹੋਈ ਹੈ। ਉਹਨਾਂ ਦੀ ਦਸਤਾਰ ਲਾਉਣ ਦੀ ਗੱਲ ਕਹਿਣ ਵਾਲੇ ਗੋਰੇ ਨਸਲਵਾਦੀ ਦੇ ਖਿਲਾਫ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਮਤਭੇਦਾਂ ਤੋਂ ਉੱਪਰ ਉੱਠ ਕੇ ਜਿਸ ਤਰੀਕੇ ਨਾਲ ਜਗਮੀਤ ਸਿੰਘ ਨਾਲ ਇੱਕ ਮੋਟਾ ਜ਼ਾਹਰ ਕੀਤੀ ਹੈ, ਇਸ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਕੈਨੇਡੀਅਨ ਸਿਆਸਤਦਾਨਾਂ ਨੇ ਕਿਵੇਂ ਇਸ ਪੂਰੇ ਮਾਮਲੇ ਵਿੱਚ ਵਿਸ਼ਾਲਤਾ ਵਿਖਾਈ ਹੈ ਅਤੇ ਇਸ ਲਈ ਲਿਬਰਲ ਪਾਰਟੀ ਦੇ ਨੇਤਾ ਹਰਜੀਤ ਸਿੰਘ ਸੱਜਣ ਅਤੇ ਲਿਬਰਲ ਪਾਰਟੀ ਦੇ MP ਸੁਖ ਧਾਲੀਵਾਲ ਵਧਾਈ ਦੇ ਪਾਤਰ ਨੇ। ਦੋਨਾਂ ਨੇ ਇਸ ਗੱਲ ਦੀ ਪਰਵਾਹ ਨਾ ਕਰਦਿਆਂ ਕਿ ਜਗਮੀਤ ਸਿੰਘ ਵਿਰੋਧੀ ਧਿਰ ਦੇ ਆਗੂ ਨੇ ਆਪਣੇ ਮਤਭੇਦਾਂ ਤੋਂ ਉੱਪਰ ਉੱਠ ਕੇ ਉਹਨਾਂ ਨਾਲ ਇੱਕ ਮੁੱਠਤਾ ਜ਼ਾਹਰ ਕੀਤੀ ਹੈ ਅਤੇ ਹਮਦਰਦੀ ਜ਼ਾਹਰ ਕੀਤੀ ਹੈ ਅਤੇ ਨਾਲ ਦੀ ਨਾਲ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਇਹ ਸੱਚਮੁੱਚ ਸ਼ਲਾਘਾਯੋਗ ਹੈ। ਇਹਨਾਂ ਨੇਤਾਵਾਂ ਦੀ ਵਿਸ਼ਾਲਤਾ ਨੂੰ ਸਲਾਮ ਕਰਨਾ ਬਣਦਾ ਹੈ, ਪਰ ਨਾਲ ਹੀ ਇਹ ਵੀ ਸਵਾਲ ਕਰਨਾ ਬਣਦਾ ਹੈ ਕਿ ਜਗਮੀਤ ਸਿੰਘ ਦੇ ਬਾਰੇ RSS ਪੱਖੀ ਇੱਕ ਨੇਤਾ ਨੇ ਪਿੱਛੇ ਜੇ ਮੰਦਰ ਵਿੱਚ ਸ਼ਰੇਆਮ ਇੱਕ ਵਿਵਾਦਗ੍ਰਸਤ ਬਿਆਨ ਦਿੱਤਾ ਸੀ। ਉਕਤ ਆਗੂ ਪੁਰਸ਼ੋਤਮ ਗੋਇਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਕ ਨੇ ਅਤੇ ਉਹਨਾਂ ਵੱਲੋਂ ਮੰਦਰ ਦੇ ਵਿੱਚ 15 ਅਗਸਤ ਨੂੰ ਇੱਕ ਪ੍ਰੈਸ ਕਾਨਫਰੰਸ ਰੱਖ ਕੇ ਕਸ਼ਮੀਰ ਬਾਰੇ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਲਏ ਗਏ ਫੈਸਲੇ ਦੀ ਤਾਰੀਫ ਕੀਤੀ ਗਈ ਸੀ ਅਤੇ ਉਸ ਦੇ ਹੱਕ ਵਿੱਚ ਇਹ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ। ਇਸ ਮੌਕੇ 'ਤੇ ਪੁਰਸ਼ੋਤਮ ਗੋਇਲ ਨੇ ਸ਼ਰੇਆਮ ਜਗਮੀਤ ਸਿੰਘ ਨੂੰ ਮਾਨਸਿਕ ਰੋਗੀ ਕਿਹਾ ਸੀ। ਉਹ ਇਸ ਗੱਲੋਂ ਚਿੜੇ ਹੋਏ ਸਨ ਕਿ ਜਗਮੀਤ ਸਿੰਘ ਨੇ ਕਸ਼ਮੀਰ ਮਸਲੇ 'ਤੇ ਭਾਰਤ ਵਿਰੋਧੀ ਸਟੈਂਡ ਕਿਉਂ ਲਿਆ ਅਤੇ ਉਹ ਘੱਟ ਗਿਣਤੀਆਂ 'ਤੇ ਲਗਾਤਾਰ ਹੋ ਰਹੇ ਹਮਲਿਆਂ ਦੇ ਬਾਰੇ ਕਿਉਂ ਬੋਲਦੇ ਨੇ। ਇਸ ਗੱਲ ਨੂੰ ਲੈ ਕੇ ਉਹਨਾਂ ਨੂੰ ਸ਼ਰੇਆਮ ਮਾਨਸਿਕ ਰੋਗੀ ਕਿਹਾ ਸੀ। ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕਿਸੇ ਵੀ ਸਿਆਸੀ ਨੇਤਾ ਨੇ ਪੁਰਸ਼ੋਤਮ ਗੋਇਲ ਦੀ ਇਸ ਗੱਲ ਦਾ ਨੋਟਿਸ ਤੱਕ ਨਹੀਂ ਲਿਆ ਅਤੇ ਨਾ ਹੀ ਉਸ ਦੀ ਨਿਖੇਧੀ ਕੀਤੀ ਹੈ। ਹਾਲਾਂਕਿ ਇਹ ਸਾਰੀ ਕਾਰਵਾਈ TV 'ਤੇ ਵੇਖੀ ਜਾ ਸਕਦੀ ਹੈ
ਅਤੇ ਇਸ ਬਾਰੇ ਵਿੱਚ ਖਾਸ ਤੌਰ 'ਤੇ ਜਗਮੀਤ ਸਿੰਘ ਦੀ ਆਪਣੀ ਪਾਰਟੀ ਦੇ ਦੇਸੀ ਨੇਤਾ ਵੀ ਪੂਰੀ ਤਰ੍ਹਾਂ ਖਾਮੋਸ਼ ਰਹੇ। ਉਹਨਾਂ ਨੇ ਵੀ ਹਊ ਪਰੇ ਦੀ ਪਹੁੰਚ ਅਪਣਾਈ। ਇਸ ਤੋਂ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ। ਜੇਕਰ ਇੱਕ ਸੜਕ ਛਾਪ ਗੋਰਾ ਨਸਲਵਾਦੀ ਜਗਮੀਤ ਸਿੰਘ ਬਾਰੇ ਕੁਝ ਕਹਿੰਦਾ ਹੈ ਤਾਂ ਉਸ ਨੂੰ ਬਹੁਤ ਵੱਡੀ ਗੱਲ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਪਰੰਤੂ ਉਸ ਦੇ ਉਲਟ RSS ਨਾਲ ਜੁੜਿਆ ਇੱਕ ਆਗੂ ਜੇਕਰ ਕੁਝ ਕਹਿੰਦਾ ਹੈ ਅਤੇ ਉਸ ਦੇ ਤਾਰ ਸਿੱਧੇ ਤੌਰ 'ਤੇ ਭਾਰਤੀ ਸਫਾਰਤਕਾਰ ਨਾਲ ਜੁੜੇ ਹੋਣ ਤਾਂ ਉਸ ਦੇ ਬਾਰੇ ਚੁੱਪੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ RSS ਤੇ BJP ਵੱਲੋਂ ਭਾਰਤ ਵਿੱਚ ਘੱਟ ਗਿਣਤੀਆਂ 'ਤੇ ਹੋ ਰਹੇ ਜ਼ੁਲਮਾਂ ਨੂੰ ਨਸਲਵਾਦ ਦੇ ਤੌਰ 'ਤੇ ਨਹੀਂ ਵੇਖਿਆ ਜਾਂਦਾ? ਕੀ ਇਹ ਸੱਚ ਨਹੀਂ ਕਿ ਭਾਰਤੀ ਜਨਤਾ ਪਾਰਟੀ ਤੇ RSS ਵਾਲੇ ਅੰਦਰ ਖਾਤੇ ਗੋਰੇ ਨਸਲਵਾਦੀ ਸੋਚ ਰੱਖਣ ਵਾਲਿਆਂ ਨੂੰ ਵਡਿਆਉਂਦੇ ਆਏ ਨੇ ਅਤੇ ਇਸ ਕਾਰਨ ਇਹਨਾਂ ਦੀ ਚੁੱਪੀ ਕਾਫੀ ਰੜਕ ਰਹੀ ਹੈ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਭਲਕੇ ਮੁਲਾਕਾਤ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।